कौन नहीं काम सही करता? मियां साहब बड़ा मुंडा रखिया वा अपना मुंडे नूं यार असीं पैसे नहीं दिंदे है कि मुंडे को अल्लाह वास्ते काम कराउने आ। फिर गलत गल ना करिया करो। ਤੁਹਾਡੇ ਕਹਿਣ ਤੇ ਰੱਖਿਆ नहीं भी तुसीं इत्थे हुणे सारा दिन तुहाडा हक बनदा ਉਹਨੂੰ ਗੱਲ ਕਰੋ। ਉਹ ਗੱਲ ਹੀ ਨਹੀਂ ਸੁਣਦਾ। नहीं काम करदा ते गल नहीं सुनदा, ਉਹਨੂੰ चुक के बाहर मार। मुंडे होर बथेरे आ। देखो ना मैं तो सिर्फ ਉਹਨੂੰ इस वास्ते रखिया आ भी ਉਹਦਾ ਪਿਓ ਵੀ ਕੰਮ ਕਰਦਾ ਰਿਹਾ ਕੋਠੀ ਦੇ ਵਿੱਚ, ठीक है कि नहीं, ਤੇ ਉਹਦਾ ਦਾਦਾ ਵੀ ਕਰਦਾ ਰਿਹਾ ਆ ਤੇ ਅਤਮਾਦ ਵਾਲੇ ਆ। ਹੋਰ ਗੱਲ ਕੁਛ ਨਹੀਂ ਹੈਗੀ। ਜੇ ਤੂੰ ਕੰਮ ਦੀ ਗੱਲ ਕਰੇ ਨਾ ਤੇ ਕੰਮ ਕੋਈ ਨਹੀਂ ਹੈਗਾ, ਕੰਮ ਕੋਈ ਵੀ ਨਹੀਂ ਕਰਦਾ। ਡਿਊਟੀ ਦਿੰਦਾ ਹੀ ਨਹੀਂ ਹੈਗਾ ਨਾ। ਹਾਂ ਡਿਊਟੀ ਨਹੀਂ ਦਿੰਦਾ, ਕੱਢ ਕੇ ਬਾਹਰ ਮਾਰੋ। देखो ना मियां साहब ਜਿਹੜਾ ਤੁਸੀਂ ਉਹਨੂੰ ਕੰਮ ਕਹਿੰਦੇ ਨਾ ਉਹੀ ਹੁੰਦਾ। ਉਹ ਕਰਦਾ ਨਹੀਂ ਹੈ ਯਾਰ ਜਿਹੜਾ ਮੈਂ ਕਹਿੰਦਾ ਉਹ ਤਾਂ ਉਹਨੇ ਕਰਨਾ ਹੀ ਕਰਨਾ। ਮੈਨੂੰ ਪਤਾ ਉਹਨੇ ਮੈਨੂੰ ਦਿਖਾਉਣਾ ਆ ਵੀ ਮੈਂ ਕੰਮ ਕਰਨ ਡਿਆ। ਜਦੋਂ ਤੁਹਾਨੂੰ ਪਤਾ ਆ ਵੀ ਉਹ ਕੰਮ ਨਹੀਂ ਕਰਦਾ ਉਹਨੂੰ ਚੁੱਕ ਕੇ ਬਾਹਰ ਮਾਰੋ। ਮੈਂ ਉਹਨੂੰ ਕਿੱਦਾਂ ਚੁੱਕ ਕੇ ਬਾਹਰ ਮਾਰਾ? ਤੁਸੀਂ ਤਾਂ ਰੱਖਿਆ ਉਹਨੂੰ। ਆ ਮੈਂ ਕਹਿਤਾ ਆ ਸਮਾਜ ਨੂੰ, ਕਹਿਤਾ ਜਦੋਂ ਹੁਣ ਆਵੇ ਨਾ ਤੈਨੂੰ ਵੇਖੇ ਨਾ ਕੰਮ ਕਰ, ਇਹ ਕੰਮ ਨਹੀਂ ਕਰਦਾ, ਇਹਨੂੰ ਕੱਢ ਬਾਹਰ। ਹਾਂ ਕੀ ਆ? ਹਾਂ ਉਹ ਕੰਮ ਤੇ ਹੁੰਦੇ ਹੀ ਰਹਿੰਦੇ ਆ, ਤੇ ਨਾਲ ਗੱਲ ਵੀ ਜ਼ਰੂਰੀ ਆ। ਓਏ ਆਹੋ ਟਾਈਮ ਤਾਂ ਇਦਾਂ ਹੀ ਲੱਗਦਾ, ਮਾਲਕ ਵੀ ਸਿਰ ਹੋ ਜਾਂਦੇ ਜਿਨ੍ਹਾਂ ਕੋਲ ਤਨਖਾਹ ਲੈਣੀ ਆ, ਬੁੜ ਕਰਦੇ ਆ ਮੁੜ ਕੇ। ਆਹੋ ਉਹ ਨਹੀਂ ਐਸੀ ਗੱਲ ਨਹੀਂ ਹੈਗੀ। ਹਾਂ ਚੱਲ ਠੀਕ ਆ, ਫਿਰ ਅੱਲਾ ਦੇ ਹਵਾਲੇ। ਮੈਂ ਕਰਦਾ ਵਾਂ, ਉਹ ਮਾਲਕ ਮੇਰੇ ਵੱਲ ਦੇਖਣ ਡੇ, ਮੈਂ ਕਰਦਾ ਤੇ ਨਾਲ ਗੱਲ ਠਹਿਰ ਜਾ ਜਰਾ। ਮੀਆਂ ਸਾਹਿਬ ਉਹ ਦੇਖ ਲਓ, ਹੁਣ ਵੀ ਆਪਣੀ ਅੱਖਾਂ ਨਾਲ ਦੇਖ ਲਓ, ਕੰਮ ਘੱਟ ਕਰ ਰਿਹਾ ਵਾ ਤੇ ਫੋਨ ਤੇ ਲੱਗਾ ਵਾ। ਇਦਾਂ ਹੀ ਆ ਸਾਰਾ ਦਿਨ ਕੰਮ। ਉਹ ਜਿਹੜਾ ਖਲੋਤਾ ਆ ਉਹ ਦੇਖ ਲਓ ਸਾਹਮਣੇ ਕੰਮ ਸਾਰਾ ਆ ਦਿਨ। ਕੰਨ ਨੂੰ ਫੋਨ ਲਾਇਆ ਇਹਨੇ। ਬਿਲਕੁਲ ਕੰਮ ਚੋਰ ਆ, ਦੇਖ ਲਓ। ਇਹਨੂੰ ਬੁਲਾ ਜਰਾ। ਇਹਨੂੰ ਬੁਲਾ ਲਾਂ। ਓਏ ਰੇ ਉਹ ਗੱਲ ਸੁਣ। ਓਏ ਇੱਧਰ ਆ, ਤੈਨੂੰ ਮੀਆਂ ਸਾਹਿਬ ਬੁਲਾ ਰਹੇ ਨੇ। ਆਇਆ ਮੀਆਂ ਸਾਹਿਬ, ਆਇਆ ਮੀਆਂ, ਤੈਨੂੰ ਬੁਲਾ ਰਹੇ ਆ। ਆਇਆ ਮੀਆਂ ਸਾਹਿਬ। ਇਹਨਾਂ ਕੰਮ ਦੇ ਵਿੱਚ ਉੱਥੇ ਫਰਤੀਲਾ ਹੋ। ਚੋਰੀ ਸਾਹਿਬ ਆਹੋ ਇੱਥੇ ਤੂੰ ਬੜਾ ਦੱਸਣ ਡਿਆ, ਬੜਾ ਚੌਕਸ ਕੰਮ ਕਰ ਰਿਹਾ ਮੈਂ। ਬੜੀ ਨਸਾਈ ਭਜਾਈ ਕਰਨ ਡਿਆ। ਸਾਈ ਭਜਾਈ ਕਰਨ ਡਿਆ ਤੂੰ, ਕੰਨ ਨੂੰ ਫੋਨ ਲਾਇਆ ਉੱਥੇ। ਨਹੀਂ ਉਹ ਤੇ ਅਸੀਂ ਝੂਠ ਬੋਲਣੇ? ਮੈਂ ਖੁਦ ਵੇਖਿਆ ਤੈਨੂੰ। ਚੋਰੀ ਸਾਹਿਬ ਮਿਸ ਕਾਲ ਸੀ, ਘਰੋਂ ਆਈ ਸੀ, ਮੈਂ ਉਹ ਦੇਖਣ ਡਿਆ। ਇਨਸਾਨ ਦਾ ਬੱਚਾ ਬਣ ਕੇ ਕੰਮ ਕਰ, ਨਹੀਂ ਕਰਨਾ ਤੇ ਆਪਣੇ ਸਮਾਨ ਚੁੱਕ ਦੇ ਨਿਕਲ ਜਾ। ਨਹੀਂ ਚੋਰੀ ਸਾਹਿਬ ਦੇਖ ਲਓ ਮੈਂ ਕਿੰਨੀ ਮਿਹਨਤ ਕਰਨ ਡਿਆ। ਆ ਘਰ ਮਿਹਨਤ ਕੀ ਕਰਨ ਡਿਆ ਆ ਤੂੰ? ਬੜੀ ਹਜ਼ਾਰੇ ਸਿੱਟ ਕੇ ਹਟਿਆ ਅੰਦਰ। ਤੂੰ ਮਿਹਨਤ ਕਰ ਰਿਹਾ, ਟੋਆ ਕੱਢ ਕੇ ਹਟਿਆ ਤੂੰ ਇੱਥੇ। ਚੋਰੀ ਸਾਹਿਬ ਮੈਂ ਮਿਹਨਤ ਕਰਨ ਡਿਆ, ਦੇਖੋ ਘਾਹ ਦੇਖੋ ਭਰੀ ਪਈ ਆ। ਆ ਘਾਹ ਵੇਖ ਲਓ, ਆ ਦੇਖੋ ਘਾਹ, ਆ ਸੁੱਕਾ ਘਾਹ ਆ, ਕੱਲ ਦਾ ਘਾਹ ਲਈ ਫਿਰਨ ਡਿਆ ਆ ਇਹ। ਸਾਨੂੰ ਪਾਗਲ ਬਣਾਇਆ ਤੂੰ। ਉਹ ਚੋਰੀ ਸਾਹਿਬ ਉੱਥੇ ਸੁੱਕਾ ਮੈਂ ਤੈਨੂੰ ਕਹੀ ਨਾ ਇਨਸਾਨ ਬਣ ਜਾ। ਗੱਲਾਂ ਕਰਨ ਡਿਆ ਤੂੰ ਬਹੁਤੀਆਂ, ਸਾਨੂੰ ਗੱਲ ਸੁਣਾਉਣ ਡਿਆ। ਸੁੱਕਾ ਤੇਰਾ ਘਾਹ ਆ। ਚਲੋ ਕਿਹੜਾ ਘਾਹ ਆ ਜਿਹੜਾ ਸੁੱਕਾ ਹੁੰਦਾ ਹੈ? ਚਲੋ ਤੁਸੀਂ ਨਾਰਾਜ਼ ਨਾ ਹੋ, ਤੁਸੀਂ ਕਿਹੜਾ ਖਾਣਾ ਵਾ। ਬਕਵਾਸ ਆਪਣੀ ਬੰਦ ਕਰਿਆ ਕਰ, ਅੱਛਾ ਜੀ, ਬਹੁਤਾ ਫਰੀ ਨਾ ਹੋਇਆ ਕਰ। ਅੱਛਾ ਮੀਆਂ ਸਾਹਿਬ ਇਹਨੂੰ ਜਵਾਬ ਦੇ ਦਿਓ ਕੰਮ ਤੋਂ। ਨਹੀਂ ਮੈਨੂੰ ਕੱਲ ਹੀ ਜਵਾਬ ਦੇਣਾ ਜੀ, ਛੋਟੇ ਭੈਣ ਭਰਾ ਵਾ, ਕੀ ਹੋਇਆ ਤੁਹਾਨੂੰ? ਨਹੀਂ ਭੈਣ ਭਰਾ ਦਾ ਮਕਸਦ ਇਹ ਹੈ ਵੀ ਤੂੰ ਫੋਨ ਕਰਨ ਨੂੰ ਲਾਇਆ ਹੋਵੇ ਤੇ ਤੂੰ ਗੱਲਾਂ ਕਰੀ ਜਾਵੇ, ਕੰਮ ਕਰੇ। ਨਹੀਂ ਮੈਂ ਹੁਣ ਨਹੀਂ ਤੁਹਾਨੂੰ ਲਾਮਾ ਆਉਂਦਾ, ਉਹ ਤਾਂ ਐਵੇਂ ਮਿਸ ਕਾਲ ਆਈ ਸੀ, ਮੈਂ ਉਹ ਕਰਨ ਡਿਆ। ਮਿਸ ਕਾਲ ਆਈ ਆ? ਆ ਦੇਖੋ ਮੈਂ ਹੁਣ ਹੀ ਐਂ ਕੱਟ ਦੇਣਾ। ਆ ਦੇਖੋ, ਆ ਦੇਖੋ, ਆ ਦੇਖੋ, ਮੈਂ ਇਦਾਂ ਸਾਰਾ ਪਾਰਕ ਸਾਫ਼ ਕਰ ਦੇਣਾ। ਅੰਦਰ ਦੀ ਸਫਾਈ ਵੀ ਮੈਂ ਕਰਤੀ ਆ, ਤੁਸੀਂ ਅੰਦਰ ਤੇ ਵੇਖੋ ਜਾ ਕੇ। ਮੈਂ ਤੈਨੂੰ ਜਿਹੜੀ ਗੱਲ ਪੁੱਛਣ ਡਿਆ ਆ, ਅੰਦਰ ਸਾਰੇ ਪੌਦੇ ਜਾ ਕੇ ਵੇਖ, ਸਾਰੇ ਸੁੱਕੇ ਪਏ ਆ। ਤੇ ਪੂਰਾ ਪਾਣੀ ਲਾ ਦਿਆ ਕਰੋ ਮੇਰੇ ਮਗਰੋਂ। ਅਸੀਂ ਲਾਉਣਾ ਪਾਣੀ? ਤੇ ਪੀਣੇ ਨਹੀਂ ਹੈਗੇ ਵੀ, ਮੇਰਾ ਮਤਲਬ ਜਿਹੜਾ ਪੀਣੇ ਉਹੀ ਪੂਰਾ ਐਂ ਕਰਕੇ ਉਧਰ ਟੂਟੀ ਲਾ ਕੇ ਛਿੜਕਾਤਾ। ਤੇ ਫਿਰ ਤੈਨੂੰ ਤੇਰਾ ਫਾਇਦਾ ਕਿ ਫਿਰ ਤੂੰ ਛੁੱਟੀ ਤੇ ਚੱਲ ਜਾ। ਤੂੰ 8 ਸਾਲ ਛੁੱਟੀ ਤੇ ਚਲੇ ਜਾ, ਅਸੀਂ ਪਾਣੀ ਲਾਉਂਦੇ ਰਵਾਂਗੇ। ਕਿਉਂਕਿ ਅਸੀਂ ਜਦੋਂ ਪੀਣਾ ਆ ਸਾਨੂੰ ਤਾਂ ਯਾਦ ਹੀ ਹੋਣਾ ਨਾ ਪਾਣੀ ਲਾਉਣਾ, ਫਿਰ ਅਸੀਂ ਪਾਣੀ ਲਾ ਦਿਆ ਕਰਾਂਗੇ। ਚਲੋ ਚੌਰੀ ਸਾਹਿਬ ਇਹ ਵੀ ਲਾਮਾ ਮੈਂ ਮੁਕਾ ਦੂੰਗਾ, ਮੈਂ ਲਾ ਜਾ ਕਰੂੰਗਾ ਪਾਣੀ। ਮੈਂ ਤੈਨੂੰ ਜੇ ਕਹਿਣ ਡਿਆ ਆ ਬੰਦਾ ਬਣ ਜਾ, ਇਸ ਤੋਂ ਪਹਿਲਾਂ ਮੈਂ ਇੱਕ ਫੋਨ ਕਰਨਾ ਆ ਤੇ ਇੱਥੇ 20 ਬੰਦਿਆਂ ਨੇ ਆ ਜਾਣਾ ਕੰਮ ਕਰਨ ਵਾਲਿਆਂ ਨੇ। ਮੈਂ ਫੋਨ ਕਰ ਦੂੰਗਾ, ਮੈਨੂੰ ਬੈਲੈਂਸ ਕਰਾ ਦਿਓ। ਦੇਖ ਲਓ ਗੱਲਾਂ ਕਰ ਰਿਹਾ, ਬਹੁਤ ਗੱਲਾਂ ਕਰ। ਕਿੰਨੀਆਂ ਗੱਲਾਂ ਕਰ ਰਿਹਾ ਤੁਸੀਂ। ਤਨਖਾਹ ਦਾ ਇੱਕ ਦਿਨ ਨਹੀਂ ਉੱਪਰ ਹੋਣ ਦਿੰਦਾ। ਤੈਨੂੰ ਪਤਾ ਨਹੀਂ ਲੱਗਦਾ, ਸਮਝ ਨਹੀਂ ਆਉਂਦੀ ਲੱਗਦਾ ਚੌਰੀ ਸਾਹਿਬ, ਪਤਾ ਲੱਗਦਾ ਹੈ। ਉਤਰੀ ਉਹ ਵੇਲ ਦੇਖੀ, ਵੇਲ ਉਹ ਸਾਰੀ ਪੱਤੇ ਝੜ ਗਏ, ਉਹਦੇ ਸੁੱਕ ਗਏ। ਚਲੋ ਕੋਈ ਨਹੀਂ, ਸੁੱਕ ਗਈ, ਤੁਸੀਂ ਕਿਹੜਾ ਵੇਲ ਫੜਨੀ ਆ? ਕੋਈ ਉਹ ਨਹੀਂ, ਮੈਂ ਤੈਨੂੰ ਦੂਸਰੀ ਵੇਲ ਕਹਿਣ ਡਿਆ ਜਿਹੜੀ ਉੱਤੇ ਆ। ਆ ਉੱਤੇ ਹੀ ਹੁੰਦੀ ਆ ਉਹ ਵੀ। ਹੁਣ ਐਂ ਥੋੜੀ ਵੇਲ ਕਰਾਉਂਦੇ ਅਗਲੇ, ਐਂ ਹੀ ਕਰਾਉਂਦੇ ਆ। ਤੁਸੀਂ ਤੂੰ ਕਿਹੋ ਜਿਹੀਆਂ ਗੱਲਾਂ ਕਰਨ ਡਿਆ? ਜੈਸੋ ਕਿਹੜੀ ਵੇਲ ਦੀ ਗੱਲ ਕਰ ਰਹੇ? ਤੈਨੂੰ ਮੈਂ ਕਹਿਣ ਡਿਆ ਕਿ ਜਿਹੜੀ ਵੇਲ ਉੱਪਰ ਆ ਪਹਿਲਾਂ ਹਰੀ ਸੀ, ਉਹ ਜਿਹੜੀ ਇੰਜ ਚੜਦੀ ਆ। ਹਾਂ ਹਾਂ ਤੇ ਹੁਣ ਵੀ ਮੈਂ ਸੈੱਟ ਕਰ ਦੇਣੀ ਆ। ਤੁਸੀਂ ਮੈਂ ਗੋਡੀ ਕਰਨੀ, ਹੁਣ ਮੈਂ ਦੁਬਾਰਾ ਉਹਨੂੰ ਨਰਮ ਕਰ ਦੇਣਾ। ਦੇਖਿਓ ਸੈੱਟ ਕਰ ਦੇਣਾ ਉਹਨੂੰ ਮੈਂ, ਉਹ ਵਧੂਗੀ। ਉਤੋਂ ਘਾਹ ਜਿਹੜਾ ਸਾਰਾ ਉਂਝੀ ਆ,
ਔਰ ਉਹਨੂੰ ਇਹ ਨਹੀਂ ਹੈਗਾ ਵੀ ਤੈਨੂੰ ਪਤਾ ਨਹੀਂ ਲੱਗਦਾ ਵੀ ਥੱਲੇ ਜ਼ਮੀਨ ਨਜ਼ਰ ਆਉਣ ਡਈ ਹੈ। ਨਹੀਂ ਤੈਨੂੰ ਜੋ ਪਤਾ ਸੀ ਵੀ ਧੁੱਪ ਪੈਣ ਡਈ ਹੈ, ਤੇਰਾ ਹੱਕ ਬਣਦਾ ਸੀ ਤੂੰ ਸਾਰੇ ਪੌਦਿਆਂ ਨੂੰ ਪਾਣੀ ਲਾਉਣਾ। ਸਿਰਸਾ ਮੈਂ ਲਾ ਦੂੰਗਾ ਹੁਣ। ਕਿਹਨੇ ਲਾਉਣਾ ਆ? ਮੈਨੂੰ ਇਹ ਵੀ ਤਾਂ ਦੱਸ ਦੇ ਕਿਹਨੇ ਮੈਂ ਲਾਉਣਾ। ਲਾਉਣਾ ਸਿਰਸਾ ਮੈਂ ਲਾਉਣਾ। ਕਦੋਂ ਲਾਉਣਾ ਆ? ਹੁਣੇ ਲਾ ਦਵਾਂ ਮੈਂ। ਅਗਰ ਤੇਰਾ ਇਹ ਬਹਾਨਾ ਸੀ ਧੁੰਦਾਂ ਪੈ ਰਹੀਆਂ ਜੀ, ਬਾਰਿਸ਼ ਪੈ ਰਹੀ ਆ, ਪਾਣੀ ਦੀ ਜ਼ਰੂਰਤ ਕੋਈ ਨਹੀਂ ਹੈਗੀ, ਆ ਹੁਣ ਜ਼ਰੂਰਤ ਪਈ ਹੈ, 4 ਦਿਨ ਹੋ ਗਏ ਧੁੱਪਾਂ ਲੱਗਣ ਨਹੀਂ ਆਇਆ, ਤੇਰਾ ਹੱਕ ਬਣਦਾ ਤੂੰ ਉੱਥੇ ਪਾਣੀ ਲਾਵੇ। ਸਿਰਸਾ ਮੈਂ ਲਾ ਦਿੰਦਾ। ਕਦੋਂ ਲਾਉਣਾ ਆ? ਮੈਂ ਇੱਥੋਂ ਵਿਹਲਾ ਹੋ ਕੇ ਮੈਂ ਲਾ ਦਿੰਦਾ ਪਾਣੀ। ਤੁਹਾਡੇ ਇਨਸਾਨ ਬਣ ਜਾ, ਚੰਗੀ ਗੱਲ ਨਹੀਂ ਹੈਗੀ, ਸਮਝ ਲੱਗੀ ਕਿ ਨਹੀਂ? ਲਾ ਦਿੰਦਾ ਮੈਂ ਚੌਰੀ ਸਾਹਿਬ ਜੀ। ਮੈਂ ਤੁਹਾਡੇ ਤੋਂ ਦੌੜਿਆ ਮੈਂ ਰਾਤ ਨੂੰ 12 ਵਜੇ ਤੁਸੀਂ ਮੈਨੂੰ ਫੋਨ ਕਰੋ। ਤਨਖਾਹ ਜਦੋਂ ਲੈਣੀ ਹੁੰਦੀ ਤੂੰ 1 ਮਿੰਟ ਉੱਤੇ ਨਹੀਂ ਹੁੰਦਾ। ਮੈਂ ਹੈਰਾਨ ਆ ਵੀ ਤੂੰ 31 ਤਰੀਕ ਹੁੰਦੀ ਹੈ ਨਾ ਤੇ ਤੈਨੂੰ ਨੀਂਦ ਕਿੱਦਾਂ ਆਉਂਦੀ ਹੈ? ਸਾਰੀ ਰਾਤ ਤੂੰ ਸੌਂਦਾ ਨਹੀਂ ਹੈਗਾ, ਤੇਰਾ ਬਸ ਨਹੀਂ ਚੱਲਦਾ, ਤੂੰ ਦਰਵਾਜ਼ੇ ਅੱਗੇ ਮੰਜਾ ਢਾ ਕੇ ਨਿਆਣੇ ਲੈ ਕੇ ਬਹਿ ਜਾਂਦੇ। ਫਿਰ ਸਭ ਬਿੱਲ ਭਰਾਉਣੇ ਹੁੰਦੇ ਆ, ਬਿੱਲ ਭਰਾਉਣੇ ਹੁੰਦੇ ਆ ਤੇ ਤੈਨੂੰ ਇਹ ਨਹੀਂ ਪਤਾ ਵੀ ਬਿੱਲ ਭਰਾਉਣ ਵਾਸਤੇ ਕੋਈ ਕੰਮ ਵੀ ਕਰਨਾ ਪੈਂਦਾ ਹੈ। ਤੇ ਮੈਂ ਹੁਣ ਕਦੋਂ ਕੰਮ ਤੋਂ ਦੌੜਿਆ ਮੈਂ ਦੌੜਿਆ ਆ। ਦੱਸੋ ਹੁਕਮ ਲਾਓ ਤੁਸੀਂ। ਹੁਕਮ ਕੀ ਹੈ? ਸਾਰੇ ਪੌਦੇ ਜਿਹੜੇ ਹਰੇ ਹੋਣੇ ਚਾਹੀਦੇ ਆ। ਕੀ ਗੱਲ? ਇੱਕ ਪੌਦਾ ਖਰਾਬ ਨਾ ਹੋਵੇ, ਮੈਂ ਤੈਨੂੰ ਦੱਸ ਦਵਾਂ। ਮੈਂ ਰੰਗ ਕਰ ਦਵਾਂ, ਹਰੇ ਹੋਣੇ ਚਾਹੀਦੇ। ਜੇ ਮੇਰਾ ਮਤਲਬ ਹੌਲੀ ਹੌਲੀ ਹੋਣਗੇ ਚੌਰੀ ਸਾਹਿਬ। ਹੁਣ ਮੈਂ ਕਿਹੜਾ ਡੱਬਾ ਫੜਿਆ ਵੀ ਮੈਂ ਫੇਰ ਦਵਾਂ ਉੱਤੇ। ਪੈਸੇ ਲੈਣੇ ਹੁਣ ਤਾਂ ਤੂੰ ਐਡੀ ਸਟੋਰੀ ਸੁਣਾਉਣਾ ਆ ਵੀ ਬੰਦਾ ਤੇਰੀ ਸਟੋਰੀ ਸੁਣ ਕੇ ਆਪ ਰੋਣ ਲੱਗ ਪੈਂਦਾ। ਇਹ ਬੜਾ 2.5 ਲੱਖ ਦੇ ਦਿੱਤਾ ਮੈਨੂੰ। 2.5 ਲੱਖ ਤੂੰ ਕੋਠੀ ਨਾਲ ਲਵਾ ਲਾ ਸਾਡੀ। ਨਹੀਂ ਨਹੀਂ ਲੈ ਲੈ, ਤੂੰ ਪੌਦਿਆਂ ਸਮੇਤ ਲੈ ਜਾ। ਤੂੰ ਕੰਮ ਬਹੁਤ ਕਰ ਦਿੱਤਾ ਨਾ, ਪੂਰੇ ਜ਼ਿਲ੍ਹੇ ਦਾ ਕੰਮ ਕਰਦਾ ਤੂੰ। ਕਰ ਦਿੰਦਾ ਚੌਰੀ ਸਾਹਿਬ, ਨਾਰਾਜ਼ ਗੱਲ ਨਹੀਂ ਹੁਣ। ਮੈਂ ਕਿਹਾ ਤਾਂ ਹੈਗਾ ਮੈਂ ਕਰ ਦਿੰਦਾ। ਨਾਰਾਜ਼ ਹੁੰਦੇ ਆ ਇਹਨਾਂ ਨੂੰ ਤਾਂ ਠਾਉ ਨਾਲੋਂ ਇਹਨਾਂ ਨੂੰ। ਨਹੀਂ ਮੈਂ ਕਿਹਾ ਦੋਸਤ ਆ ਤੁਹਾਡੇ। ਆ ਦੇਖੋ ਨਾ ਮੀਆਂ ਸਾਹਿਬ, ਜਦੋਂ ਤੁਸੀਂ ਪਾਣੀ ਲਾਉਂਦਾ ਕਹਿੰਦੇ 24 ਘੰਟੇ ਦੇ ਪਹਿਲੇ ਤੇਰੇ ਕੰਨਾਂ ਨੂੰ ਫੋਨ ਲੱਗਾ ਰਹਿੰਦਾ। ਤੈਨੂੰ ਫੋਨ ਕਰਦਾ ਕੌਣ ਆ? ਤੇਰਾ ਕਿਹੜਾ ਬੰਦਾ ਵਾਕਫ ਆ? ਰੁਪਈਆ ਤੇਰੀ ਜੇਬ 'ਚ ਨਹੀਂ ਹੁੰਦਾ, ਭੱਲੇ ਤੂੰ ਨਹੀਂ ਖਾ ਸਕਦਾ, 7 ਅਪ ਤੂੰ ਨਹੀਂ ਕਿਸੇ ਨੂੰ ਪਿਲਾ ਸਕਦਾ। ਕਿਹੜਾ ਬੰਦਾ ਐਸਾ ਜਿਹੜਾ ਤੈਨੂੰ ਫੋਨ ਕਰੀ ਜਾਂਦਾ? ਅੱਛਾ ਤੁਹਾਡੇ ਸਿਰ ਤੇ ਆ, ਤੁਹਾਡੇ ਹੁੰਦੇ ਮੈਂ ਪੈਸੇ ਕੀ ਨਹੀਂ ਮੇਰੇ ਸਿਰ ਤੇ ਕਾਹਦੇ ਆ? ਤੁਸੀਂ ਮੈਂ ਤਾਂ ਹੈਰਾਨ ਆ। ਫੋਨ ਤੇਰਾ ਇਹ ਦੱਸਣ ਡਿਆ ਵੀ ਪਤਾ ਨਹੀਂ ਤੂੰ ਕਿ ਤੇਰੇ ਕਿੰਨੇ ਕੁ ਅਕਾਊਂਟ ਖੁੱਲੇ ਆ। ਇਹਨੂੰ ਤਾਂ ਕਹਿੰਦਾ ਕਾਨੀ ਲਵਾ ਦਿਓ ਕਿਤੇ। ਉਹ ਚੌਰੀ ਸਾਹਿਬ ਇਹਨੂੰ ਤਾਂ ਚੁੱਪ ਕਰਾਓ। ਸਾਰੇ ਚੁੱਪ ਪੌਦੇ ਕਰਾ। ਸਭ ਖਰਾਬ ਹੋ ਗਏ। ਗੁਲਾਬ ਵਾਲਾ ਵੀ ਜਿਹੜਾ ਇਹਨੂੰ ਲਾਇਆ ਸੀ ਇਹਨੇ, ਉਹ ਵੀ ਖਰਾਬ। ਗੁਲਾਬ ਦਾ ਖਰਾਬ ਹੋ ਗਿਆ ਆ। ਤੁਸੀਂ ਉਦੋਂ ਦੱਸੋ, ਤੁਹਾਨੂੰ ਪੈਸੇ ਨਹੀਂ ਦਿੰਦੇ ਹੈਗੇ, ਤਨਖਾਹ ਦਿੰਦੇ, ਤੁਸੀਂ ਬੰਦਾ ਬਦਲ ਲਓ। ਤੁਸੀਂ ਮੇਰੇ ਸਿਰ ਕਿਉਂ ਆਸਾਨ ਚੜਾਉਣ ਡਏ ਆ? ਉਹ ਇਹਨਾਂ ਨੇ ਤੁਹਾਨੂੰ ਜੋ ਪਤਾ ਕੰਮ ਨਹੀਂ ਕਰਦਾ ਹੈਗਾ, ਬੰਦਾ ਬਦਲ ਦਿਓ। ਸਬਜ਼ੀਆਂ ਦੇ ਪੈਸੇ ਲਏ, ਬੀਜ ਦੇ ਮਹੀਨਾ ਹੋ ਗਿਆ ਬਾਅਦ ਵੜਿਆ ਹੀ ਨਹੀਂ ਇਹ। ਪਿੰਡ ਗਿਆ ਨਹੀਂ ਇਹ? ਉਹ ਤੂੰ ਪਿੰਡ ਗਿਆ ਨਹੀਂ? ਲਾਣੀਆਂ ਸੀ ਨੇ ਜੀ, ਬੀਜ ਉੱਥੇ ਲਿਆ। ਉਹ ਚੌਰੀ ਸਾਹਿਬ ਸਬਜ਼ੀਆਂ ਦਾ ਮੌਸਮ ਨਹੀਂ। ਗੋਸ਼ਤ ਖਾਓ, ਕਿਤੇ ਚਿਕਨ ਖਾਓ, ਕਿਤੇ ਛੋਟਾ ਵੱਡਾ ਗੋਸ਼ਤ ਖਾਓ। ਸਬਜ਼ੀਆਂ ਖਾ ਖਾ ਕੀ ਚਲੋ ਜੀ, ਉਹ ਫਿਰ ਬੰਦ ਕਰ ਦਿਓ ਜੀ। ਜਿਹੜਾ ਤੁਸੀਂ ਪੈਲੀਆਂ ਪੂਲੀਆਂ ਬਣਾਈਆਂ ਨਾ, ਨਹੀਂ ਉਹ ਪਿੰਡ ਬੰਦ ਕਰ ਦਿਓ। ਉਹ ਵੀ ਮੈਂ ਸੈੱਟ ਕਰ ਦੂੰਗਾ। ਮੈਂ ਤੁਹਾਨੂੰ ਕਿਹਾ ਚੌਰੀ ਸਾਹਿਬ, ਤੁਹਾਨੂੰ ਪਤਾ ਛੋਟੇ ਭਤੀਜੇ ਨੂੰ ਤੁਹਾਡੇ ਨੂੰ ਬੁਖਾਰ ਚੜਿਆ ਸੀ, ਉਹਨੇ ਬੜਾ ਟੈਨਸ਼ਨ ਦਿੱਤਾ। 4 ਦਿਨ ਹੋ ਗਏ ਔਖੇ ਔਖੇ ਸਾਹ ਲੈਣ ਡਿਆ। ਔਖੇ ਲੈਣੇ ਹੀ ਆ ਜਦੋਂ ਤੂੰ ਉਹਨਾਂ ਨੂੰ ਕੋਈ ਚੀਜ਼ ਟਾਈਮ ਨਾਲ ਲਿਆ ਕੇ ਨਹੀਂ ਦੇਣੀ। ਉਹ ਟਾਈਮ ਨਾ ਤੇਰੇ ਵੱਲ ਦੇਖ ਕੇ ਸਾਨੂੰ ਔਖੇ ਸਾਡੇ ਸਾਹ ਹੋ ਗਏ ਆ। ਵੀ ਤੂੰ ਇਨਸਾਨ ਨਹੀਂ ਬਣਿਆ, ਸਾਡੇ ਸਾਹ ਔਖੇ ਕਰਤੇ ਤੂੰ। ਹੁਣ ਤੁਸੀਂ ਮਾੜਾ ਜਿਹਾ ਕਿਤੇ ਧਿਆਨ ਕਰਨਾ ਤੇ ਧਿਆਨ ਤੈਨੂੰ ਕੀ ਗੱਲ ਡਿੱਗ ਪੈਂਦਾ ਆ ਵੀ ਤੇਰੀ ਐਨਕ ਗੁਆਚੀ ਆ। 12 ਨੰਬਰ ਐਨਕ ਲੱਗੀ ਹੈ ਤੇਰੇ। ਹਾਂ ਕਿੱਧਰ ਤੇਰਾ ਧਿਆਨ ਕਰੀਏ, ਮਿੱਟੀ ਖਾ ਜਾਂਦਾ ਤੂੰ। ਆ ਵੇਖ ਰਹੇ ਹੋ, ਸਾਨੂੰ ਕਹਿ ਰਹੇ ਕਿ ਇਹ ਕਿੱਧਰ ਬੈਠੇ ਆ। ਨਹੀਂ ਮੈਂ ਕਿਹਾ ਵੀ ਦੋਸਤ ਆ ਤੁਹਾਡੇ। ਕਿੱਧਰ ਬੈਠੇ ਆ? ਉਹ ਵੀ ਖੁੱਲ ਕੇ ਗੱਲ ਕਰੋ, ਕੀ ਗੱਲ ਕੀ ਆ? ਮੀਆਂ ਸਾਹਿਬ, ਜਦੋਂ ਤੁਸੀਂ ਇਹਨੂੰ ਪਾਣੀ ਲਾਉਂਦਾ ਕਹਿੰਦੇ ਨਾ, ਇਹ ਵੇਲਾਂ ਨੂੰ ਇੰਨਾ ਪਾਣੀ ਲਾਉਂਦਾ ਤਾਂ ਮੇਰੀ ਨੀਂਹ ਤੇ ਸਾਰਾ ਪਾਣੀ ਚਲ ਗਿਆ। ਪਾਣੀ ਕਿੱਦਾਂ ਆ ਜਾਂਦਾ ਨੀਆਂ ਦੇ ਵਿੱਚ? ਦੇਖੋ ਮੀਆਂ ਸਾਹਿਬ, 2-2 ਘੰਟੇ ਦੇ ਕੰਨ ਨੂੰ ਫੋਨ ਲੱਗਣ ਦਾ, ਪੈਪ ਨੀਲ ਪਾਣੀ ਵਾਲਾ ਪੈਪ ਨੀਲ ਸਿਰ ਤੇ ਸਿੱਟ ਦਿੰਦਾ ਵਾ ਤੇ ਆਪ ਨਾ ਫੋਨ ਨੂੰ ਲੱਗਾ ਰਹਿੰਦਾ ਵਾ। ਬਸ ਫਿਰ ਇਹ ਹੀ ਆ ਉਹ ਤਾਂ ਵੀ ਇਧਰੋਂ ਪੈਪ ਵਿੱਚ ਦੇ ਦਿੰਦਾ ਹੋਣਾ, ਉਧਰੋਂ ਫੋਨ ਸੁਣਦਾ ਹੋਣਾ। ਉਹ ਝੂਠ ਬੋਲਦਾ ਚੌਰੀ ਸਾਹਿਬ, ਮੈਂ ਤਾਂ ਫੋਨ ਹੀ ਨਹੀਂ ਉਹ ਸੁਣਿਆ। ਝੂਠ ਬੋਲਨੇ ਪਾਗਲ ਆ ਉਹ। ਪਤਾ ਨਹੀਂ ਤੈਨੂੰ ਪੈਸੇ ਨਹੀਂ ਉਹ ਦਿੰਦੇ? ਪੈਸੇ ਤਾਂ ਕਿੱਥੇ ਦਿੰਦੇ, ਪੂਰੇ ਤੇ ਦਿੰਦੇ ਨੇ। ਪੂਰੇ ਦਿੰਦੇ ਨਹੀਂ। ਉਹ ਤੇ ਸ਼ਾਮ ਨੂੰ ਜਦੋਂ ਮੈਂ ਘਰ ਨੂੰ ਤੇ ਮੇਰੀ ਬੇਗਮ ਦੱਸਦੀ ਕਿ ਦੇਖੋ ਨਾ ਕਿੰਨਾ ਪਾਣੀ ਲਾ ਦਿੱਤਾ ਨੀਆਂ ਨੂੰ। ਮੇਰਾ ਦੱਸਦੀ ਹੈ? ਆਹੋ, ਕੀ ਦੱਸਦੀ? ਮੈਂ ਤਾਂ ਗਿਆ ਨਹੀਂ, ਕਿੰਨੇ ਦਿਨ ਹੋ ਗਏ ਉਧਰ। ਉਹ ਤੂੰ ਨਹੀਂ ਜਾਣਾ, ਤੇਰੀ ਸਲਾਬ ਸਾਡੇ ਨਾਲ ਆਉਂਦੀ ਆ। ਉਹ ਹੁਣ ਅੱਛਾ ਉਹ ਸਲਾਬ, ਉਹ ਮੈਂ ਕਿੱਥੇ ਚੌਰੀ ਸਾਹਿਬ ਸਲਾਬ ਦਾ ਤਾਂ ਮੇਰਾ ਤਾਂ ਰੌਲਾ ਹੀ ਕੋਈ ਨਹੀਂ। ਝੂਠ ਬੋਲਣ ਡਿਆ ਵਾ। ਗੱਲ ਕੋ ਹੋਰ ਆ ਜਿਹੜੀ ਦੱਸਣਾ ਚਾਹੁੰਦਾ ਤੁਹਾਨੂੰ। ਗੱਲਾਂ ਦਾ ਮਾਸਟਰ ਮੀਆਂ ਸਾਹਿਬ ਗੱਲ ਘੁਮਾਈ ਜਾਂਦੇ। ਤੂੰ ਏਦਾਂ ਕਰ, ਮੇਰਾ ਵੀਰ ਤੂੰ ਉਹਨਾਂ ਨੂੰ ਕੰਮ ਕੋ ਹੋਰ ਕਰ ਲੈ। ਨਹੀਂ ਚੌਰੀ ਸਾਹਿਬ, ਹੁਣ ਤੁਹਾਡੇ ਹੁੰਦੇ ਮੈਂ ਕਿਤੇ ਹੋਰ ਕੰਮ ਕਰਦਾ ਚੰਗਾ ਲੱਗੂਗਾ। ਤੇ ਮੇਰੇ ਹੁੰਦੇ ਕਿ ਮੈਂ ਮਾਮਾ ਆ ਤੇਰਾ, ਮੇਰੇ ਨਾਲ ਜਿੱਥੇ ਮਰਜ਼ੀ ਕਰੋ ਜਾ ਕੇ। ਉਹਨਾਂ ਕਹਣਾ ਚੌਰੀ ਦੇ ਨਹੀਂ ਕੋਈ ਨਹੀਂ, ਤੂੰ ਚੋਰੀ ਚੂਰੀ ਨਹੀਂ ਛੱਡ ਚੌਰੀ ਸਾਹਿਬ, ਮੈਂ ਆ ਦੇਖੋ ਮੈਂ ਘਾਹ ਕੱਟ ਰਿਹਾ, ਵੇਖੋ ਜਰਾ ਐ ਵੇਖੋ ਐ ਫੁੱਲ ਭਰੂੰਗਾ ਮੈਂ, ਤੁਸੀਂ ਬੇਫਿਕਰ ਹੋ ਇਨਸਾਨ ਜਾਓ। ਬਣਨਾ ਕਿ ਨਹੀਂ ਬਣਨਾ? ਮੈਂ ਤਾਬੇਦਾਰ ਹਾਂ ਚੌਰੀ ਸਾਹਿਬ। ਤੂੰ ਮੈਨੂੰ ਸਿਰਫ ਇੰਨੀ ਦੱਸ ਦੇ, ਤੂੰ ਖੁੱਲ ਕੇ ਗੱਲ ਕਿਉਂ ਨਹੀਂ ਦੱਸਦਾ? ਤੇਰੇ ਨਾ ਦਿਮਾਗ 'ਚ ਕੋਈ ਪਰੇਸ਼ਾਨੀ, ਕੋਈ ਟੈਨਸ਼ਨ ਆ, ਤੂੰ ਸਾਨੂੰ ਦੱਸ। ਅਸੀਂ ਜੋ ਤੈਨੂੰ ਦਬਕੇ ਮਾਰਦੇ, ਹਰ ਵਾਰੀ ਤੈਨੂੰ ਸਮਝਾਈਦਾ, ਹਰ ਵਾਰੀ ਤੈਨੂੰ ਕਹੀਦਾ ਯਾਰ ਕੰਮ ਧਿਆਨ ਨਾ ਕਰ। ਤੈਨੂੰ ਕੀ ਪਰੇਸ਼ਾਨੀ ਕੀ ਹੈ? ਸਾਨੂੰ ਕੀ ਸਮਝਦਾ ਤੂੰ? ਚੌਰੀ ਸਾਹਿਬ, ਅਸੀਂ ਤੈਨੂੰ ਮਾਈ ਬਾਪ ਸਮਝਦੇ। ਤੇ ਫਿਰ ਤੂੰ ਸਾਨੂੰ ਕਿਉਂ ਨਹੀਂ ਖੁੱਲ ਕੇ ਦੱਸਦਾ ਵੀ ਤੈਨੂੰ ਪਰੇਸ਼ਾਨੀ ਕਾਦੀ ਹੈ?
ਚੌਧਰੀ ਸਾਹਿਬ ਇਦਾਂ ਦਿੱਤੇ ਕੰਮ ਨਹੀਂ ਹੁੰਦਾ ਹੈਗਾ। ਅਸੀਂ ਤੈਨੂੰ ਰੋਜ਼ ਤੋਏ ਕਰਦੇ ਤੇਰੀ ਅੱਛੇ ਨਹੀਂ ਲੱਗਦੇ ਹੈਗੇ। ਇਹ ਚੌਧਰੀ ਸਾਹਿਬ ਫਿਰ ਗੱਲ ਬਾਹਰ ਨਾ ਕਰਨ, ਤੁਹਾਨੂੰ ਮੈਂ ਦੱਸਣਾ ਬਾਹਰ ਕਿੱਥੇ ਜਾਣੀ ਹੈ ਯਾਰ, ਸਾਨੂੰ ਕਿਹੜੀ ਜ਼ਰੂਰਤ ਆ? ਉਹਨਾਂ ਕੋਲ ਕਿੱਥੇ ਇੰਨਾ ਟਾਈਮ ਹੁੰਦਾ ਹੈ? ਦਫ਼ਤਰ ਜਾਣਾ, ਦਫ਼ਤਰੋਂ ਆਉਣਾ, 100 ਕੰਮ ਉਹਨੇ ਤੇਰੀ ਸ਼ਿਕਾਇਤਾਂ ਲਾਉਣ ਜਾਣਾ ਬਾਹਰ। ਉਹ ਪਤਾ ਹੋਇਆ ਕਿ ਚੌਧਰੀ ਸਾਹਿਬ 15 ਦਿਨ ਪਹਿਲੇ ਦੀ ਤੁਹਾਨੂੰ ਮੈਂ ਗੱਲ ਦੱਸਦਾ। ਮੈਨੂੰ ਨਾ ਫੋਨ ਆਇਆ ਮੇਰੇ, ਆ ਇਹਨੂੰ ਪਰੇ ਕਰ ਲੈ, ਤੇਰੀ ਕਲਾਸ਼ਨਕੋਪ ਆ ਇਹ, ਪਰੇ ਕਰ ਲੈ ਇਹਨੂੰ। ਚੌਧਰੀ ਸਾਹਿਬ ਅਬ ਤੇਰੀ ਬੰਦੂਕ ਆ ਇਹ, ਬੰਦੇ ਤੈਨੂੰ ਫੜ ਕੇ ਮਾਰ ਦੇਣਾ। ਫੋਨ ਆਇਆ 15 ਦਿਨ ਪਹਿਲੇ ਮੈਨੂੰ ਮੇਰੇ ਤਾਏ ਦੇ ਮੁੰਡੇ ਦਾ, ਅੱਛਾ ਰਾਤ 9:30 ਵਜੇ। ਅੱਛਾ ਉਹ ਮੈਨੂੰ ਕਹਿੰਦਾ ਚੌਂਕ 'ਚ ਪਹੁੰਚ। ਅੱਛਾ ਮੈਂ ਲੈਲਣ ਦੀ ਜੁੱਤੀ ਪਾਈ ਹੈ। ਲੈ ਲੈ ਜੀ, ਤੂੰ ਤਾਰ ਠੀਕ ਕਰਨ ਜਾਣੀ ਸੀ ਤੂੰ ਉਹਦੀ। ਆਹ ਵੀ ਤੂੰ ਬਿਜਲੀ ਦਾ ਕੰਮ ਕਰਨ ਜਾਣਾ ਸੀ, ਵੀ ਤੈਨੂੰ ਲੈ ਲੈਣ ਦੀ ਜੁੱਤੀ ਜ਼ਰੂਰੀ ਸੀ। ਨਹੀਂ ਮੈਂ ਦੱਸਦਾ ਚੌਧਰੀ ਸਾਹਿਬ, ਪੂਰੀ ਗੱਲ ਸੁਣ ਲਓ। ਮੈਂ ਲੈਲਣ ਦੀ ਜੁੱਤੀ ਪਾ ਕੇ ਪਹੁੰਚਿਆ ਚੌਂਕ ਦੇ ਵਿੱਚ। ਅੱਗੇ ਮੈਂ ਗਿਆ ਵਾਂ ਤੇ ਉੱਥੇ ਉਹ ਖਲੋਤਾ ਤੇ ਅੱਛਾ ਮੈਨੂੰ ਕਹਿੰਦਾ ਤੇਰੇ ਕੋਲ ਮੋਟਰਸਾਈਕਲ ਹੈਗੀ ਹੈ? ਮੈਂ ਕਿਹਾ ਨਹੀਂ ਹੈਗੀ। ਕਹਿੰਦਾ ਸਾਈਕਲ? ਮੈਂ ਕਿਹਾ ਹੈਗਾ। ਮੈਨੂੰ ਕਹਿੰਦਾ ਸਾਈਕਲ ਲੈ ਕੇ ਆ। ਮੈਂ ਚੌਧਰੀ ਸਾਹਿਬ ਸਾਈਕਲ ਲੈਣ ਗਿਆ, ਜਦੋਂ ਸਾਈਕਲ ਨੂੰ ਮੈਂ ਤੋਰਿਆ ਤੇ ਉਹਦੀ ਹਵਾ ਹੈ ਨਹੀਂ ਪਿਛਲੇ ਟਾਇਰ 'ਚ। ਸਾਈਕਲ ਦੀ ਹਾਂ, ਉਹਦੇ ਪਿਛਲੇ ਟਾਇਰ 'ਚ ਹਵਾ ਕੀ ਮਤਲਬ? ਉਹਦੀ ਹਵਾ ਦੇ ਨਾਲ ਤੂੰ ਚੁੱਲ੍ਹਾ ਬਾਲਦਾ ਰਿਹਾ? ਨਹੀਂ ਆਹ ਉਹਦੇ ਪਿਛਲੇ ਉਹਦੀ ਹਵਾ ਦੇ ਨਾਲ ਕੋਈ ਜ਼ਖਮ ਸੀ ਜੇ ਤੇ ਮੱਕੀ ਬਹਿੰਦਾ ਸੀ, ਉਹ ਹਵਾ ਉਧਰ ਦਿੰਦਾ ਰਿਹਾ ਤੂੰ। ਨਹੀਂ ਮੈਂ ਉਹਦੇ ਵਿੱਚ ਹਵਾ ਘੱਟ ਸੀ, ਤੂੰ ਹਵਾ ਭਰਾ ਲਾ ਜਾ ਕੇ। ਅੱਛਾ ਫਿਰ ਮੈਂ ਭਰਾਈ ਹਵਾ। ਅੱਛਾ ਹਾਂ ਮੈਂ ਉਹਦੇ 'ਚ ਹਵਾ ਭਰਾਈ ਆ। ਹਵਾ ਭਰਾ ਕੇ ਮੈਂ ਥੋੜਾ ਜਿਹਾ ਅੱਗੇ ਗਿਆ ਤੇ ਅਗਲੇ ਟਾਇਰ 'ਚ ਵੀ ਹੈ ਨਹੀਂ। ਮੈਂ ਫੇਰ ਪਿੱਛੇ ਮੁੜ ਕੇ ਆਇਆ। ਉਸੇ ਟਾਇਰ ਨਾਲ? ਹਾਂ ਉਸੇ ਟਾਇਰ ਨਾਲ, ਉਸੇ ਸਾਈਕਲ ਨਾਲ। ਉਹ 'ਚ ਮੈਂ ਹਵਾ ਭਰਾਈ। ਅੱਛਾ ਹਵਾ ਭਰਾ ਕੇ ਮੈਂ ਜਦੋਂ ਜਾਣ ਲੱਗਾ, ਮੈਂ ਥੋੜਾ ਜਿਹਾ ਅੱਗੇ ਗਿਆ, ਪਿੱਛੋਂ ਆਵਾਜ਼ ਆਈ ਇੱਕ। ਉਹਨੇ ਕਿਹਾ ਉਹ ਸਾਈਕਲ ਵਾਲਿਆ। ਪਿੱਛੋਂ ਆਵਾਜ਼ ਪਿੱਛੋਂ ਆਵਾਜ਼ ਆਈ। ਹਾਂ ਮੈਂ ਜਦੋਂ ਪਿੱਛੇ ਵੇਖਿਆ, ਕੋਈ ਦੁਕਾਨ ਬਾਹਰ ਦੀ ਚੀਜ਼ ਸੀ ਜਾਂ ਕੋਈ ਬੰਦਾ ਸੀ ਜਿਹਨੇ ਆਵਾਜ਼ ਦਿੱਤੀ? ਹੋਏ ਚੌਧਰੀ ਸਾਹਿਬ, ਮੈਂ ਤੈਨੂੰ ਉਹੀ ਤਾਂ ਦੱਸਣ ਲੱਗਾ। ਮੈਨੂੰ ਪਿੱਛੋਂ ਆਵਾਜ਼ ਆਈ ਉਹ ਸਾਈਕਲ ਵਾਲਿਆ। ਮੈਂ ਜਦੋਂ ਪਿੱਛੇ ਦੇਖਿਆ ਤੇ ਪਿੱਛੇ ਦੁਕਾਨਦਾਰ ਸੀ, ਉਹਨੂੰ ਮੈਂ 10 ਨਹੀਂ ਸੀ ਦੇ ਕੇ ਆਇਆ ਹਵਾ ਭਰਾਈ ਤੇ 10 ਰੁਪਏ। ਉਹਨੇ ਮੈਨੂੰ ਆਵਾਜ਼ ਮਾਰੀ ਆ, ਮੈਨੂੰ ਕਹਿੰਦਾ 10 ਰੁਪਏ ਨਹੀਂ ਦਿੱਤੇ। ਏਡਾ ਤੂੰ ਕਿਤੇ ਲੋਕੇ ਦੱਸਣ ਡਿਆ ਵੀ ਤੂੰ ਬੈਂਕ ਦੇ ਵਿੱਚ ਕਾਪੀਆਂ ਚੋਰੀ ਕਰ ਲਿਆ ਹੈ? ਤੂੰ ਖੁੱਲ ਕੇ ਗੱਲ ਕਰ। ਚੌਧਰੀ ਸਾਹਿਬ ਅੱਗੇ ਤੇ ਸੁਣ ਲਓ ਗੱਲ। ਅੱਗੇ ਤੂੰ ਗੱਲ ਤੂੰ ਇੰਜ ਦੱਸਣ ਡਿਆ ਵੀ ਜਿਵੇਂ ਤੇ ਕੋਈ ਹਵਾ ਦੇ ਨਾਲ ਕਤਲ ਹੋ ਗਿਆ ਹੈ। ਬੜੀ ਬਾਤ ਦੀ ਗੱਲ। ਆ ਵੀ ਕੋਈ ਖਾਸ ਸਬਜ਼ੀ ਉਹਦੇ ਨਾਲ ਹਵਾ ਛੱਡੀ ਹੈ ਤਾਂ ਬੰਦਾ ਮਰ ਗਿਆ। ਚੌਧਰੀ ਸਾਹਿਬ ਅਗਲੀ ਗੱਲ ਸੁਣੋ ਜਰਾ। ਉਹ ਮੈਂ ਕੋਈ ਪਿਛਲੀ ਬਰਦਾਸ਼ਤ ਨਹੀਂ ਤੇਰੀ ਹੋਣ ਡਈ ਹੈਗੀ। ਕੋਈ ਗੱਲ ਕੁਛ ਵੀ ਨਹੀਂ ਹੈਗੀ, ਸੁਣਾਉਣ ਤੂੰ ਇੰਜ ਰਿਹਾ ਆ ਵੀ ਜਿਵੇਂ 3 ਲਾਸ਼ਾਂ ਸਿੱਟ ਕੇ ਆਇਆ ਪਿੱਛੇ। ਅਗਲੀ ਸੁਣ ਲਓ। ਮੈਂ ਨਾ ਉਹਨੂੰ ਕਿਹਾ ਮੇਰੇ ਕੋਲ ਹੈ ਨਹੀਂ 10। ਕਹਿੰਦਾ ਤੇਰੇ ਕੋਲ ਹੈ ਨਹੀਂ 10? ਮੈਂ ਕਿਹਾ ਫੇਰ ਲੈ ਲਈ। ਕਹਿੰਦਾ ਚੱਲ ਜਾ। ਮੈਂ ਉੱਥੋਂ ਹੀ ਤਾਂ ਚੌਂਕ 'ਚ ਪਹੁੰਚਿਆ, ਉਹ ਜਿਹੜਾ ਮੇਰਾ ਕਜ਼ਨ ਸੀ ਉਹ ਉੱਥੇ ਹੈ ਨਹੀਂ ਸੀ, ਉਹ ਗਾਇਬ ਹੋ ਉਹ ਗਿਆ। ਗਾਇਬ ਹੋ ਗਿਆ। ਮੈਂ ਆਲੇ ਦੁਆਲੇ ਦੇਖਾ, ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਉਹਨੂੰ ਮੈਂ ਕੀਤਾ ਫੋਨ, ਮੈਂ ਕਿਹਾ ਕਿੱਥੇ ਆ ਤੂੰ? ਮੈਂ ਚੌਂਕ 'ਚ। ਕਹਿੰਦਾ ਤੂੰ ਘਰ ਆ ਜਾ। ਚੌਧਰੀ ਸਾਹਿਬ ਮੈਂ ਉਹਦੇ ਕੋਲ ਘਰ ਗਿਆ ਵਾਂ ਤੇ ਉਹ ਚੌਂਕ 'ਚ ਆ ਗਿਆ। ਤੂੰ ਘਰ ਚਲ ਗਿਆ, ਉਹ ਚੌਂਕ 'ਚ ਆ ਗਿਆ। ਉਹ ਮੈਨੂੰ ਫੇਰ ਚੱਕਰ ਪਿਆ। ਗੱਲ ਤਾਂ ਤੁਹਾਡੀ ਆਪਸ 'ਚ ਹੀ ਰਹਿ ਗਈ ਹੈ ਨਾ? ਹਾਂਜੀ ਵੀ ਉਹ ਚੌਂਕ 'ਚ ਆ ਗਿਆ, ਤੂੰ ਘਰ ਚਲ ਗਿਆ। ਹਾਂ ਅੱਛਾ। ਤੇ ਜਦੋਂ ਮੈਂ ਘਰ ਗਿਆ, ਮੇਰੇ ਤਾਏ ਨੇ ਮੈਨੂੰ ਦਿੱਤਾ ਰੁਪਈਆ 100। ਕਹਿੰਦਾ ਜਾ ਉੱਥੋਂ ਦਹੀਂ ਫੜ ਕੇ ਲਿਆ। ਰਾਤ ਨੂੰ? ਹਾਂਜੀ ਰਾਤ ਨੂੰ। ਅੱਛਾ ਕਹਿੰਦਾ ਰਾਇਤਾ ਉਹਨੇ ਬਣਾ। ਦਹੀਂ ਕਿ ਤੇਰੇ ਉੱਤੇ ਦਹੀਂ ਸੀ ਸੁੱਟ ਕੇ ਕੁੱਤੇ ਛੱਡਣੇ ਸੀ ਉੱਤੇ? ਰਾਤ ਨੂੰ ਦਹੀਂ ਦੀ ਕਿੱਥੇ ਜ਼ਰੂਰਤ ਪੈਂਦੀ ਹੈ? ਚੌਧਰੀ ਸਾਹਿਬ ਨਹੀਂ ਮੈਨੂੰ ਦੱਸ ਵੀ ਰਾਤ ਨੂੰ ਦਹੀਂ ਦੀ ਕੀ ਟਾਈਮ ਸੀ? ਔਰ 9:30 ਸੀ। ਲੈ 9:30 ਵਜੇ ਉਹਨੇ ਦਹੀਂ ਕੀ ਕਰਨਾ ਸੀ? ਰਾਇਤਾ ਬਣਾਉਣਾ ਸੀ ਚੌਲਾਂ ਦੇ ਨਾਲ ਖਾਣਾ। ਅੱਛਾ ਤੇ ਉਹ ਮੈਂ ਦਹੀਂ ਲੈਣ ਗਿਆ ਵਾਂ ਤੇ ਅੱਗੇ ਹੀ ਤੋਂ ਮੈਂ ਗਿਆ ਚੌਧਰੀ ਸਾਹਿਬ। ਓਏ ਹੋਏ ਮੈਂ ਤੁਹਾਨੂੰ ਕੀ ਦੱਸਾਂ। ਨਾ ਦੱਸੋ, ਕੱਲ ਦੱਸੀ ਹੁਣ ਅਸੀਂ ਕੰਮ ਜਾਣਾ ਕਿਤੇ। ਨਹੀਂ ਮੈਂ ਤਾਂ ਥੋੜਾ ਜਿਹਾ ਤਾਂ ਸੁਣ ਲਓ ਮੇਰੇ ਕੋਲ। ਅੱਗੇ ਹੀ ਤੋਂ ਮੈਂ ਗਿਆ ਵਾਂ, ਤੁਹਾਨੂੰ ਮੈਂ ਕੀ ਦੱਸਾਂ ਚੌਧਰੀ ਸਾਹਿਬ। ਮੈਂ ਇਕੱਲਾ ਤੇ ਅੱਗੋਂ ਦੁਕਾਨ ਬੰਦ। ਓਏ ਹੋਏ ਜਿਹੜੀ ਤੂੰ ਕੱਲਾ, ਅੱਗੋਂ ਦੁਕਾਨ ਬੰਦ। ਦੁਕਾਨ ਬੰਦ। ਓਏ ਹੋਏ, ਦੁਕਾਨ ਨੂੰ ਪਤਾ ਸੀ ਵੀ ਤੂੰ ਕੱਲਾ ਹੈ? ਨਹੀਂ ਜੀ, ਉਹ ਤਾਂ ਦੁਕਾਨ ਸੀ, ਮੈਂ ਇਕੱਲਾ ਹੀ ਸੀ ਨਾ। ਇਹ ਕਿਹੜੀ ਗੱਲ ਆ ਇਹ ਸੁਣਾਈ ਜਾਣ ਡਿਆ? ਮੈਂ ਕੱਲਾ ਦੁਕਾਨ ਬੰਦ, ਇਹ ਕਿਹੜੀ ਗੱਲ ਆ? ਇਹ ਪਾਗਲ ਸਮਝਦਾ ਸਾਨੂੰ ਤੂੰ? ਇਦਾਂ ਨਹੀਂ ਗੱਲ ਹੁੰਦੀ। ਗੱਲ ਕੋਈ ਵੀ ਪਾਇਦਾਰ ਨਹੀਂ ਮੀਆਂ ਸਾਹਿਬ ਕੋ ਬਹਾਨੇ। ਤੈਨੂੰ ਮੈਂ ਪਰੇਸ਼ਾਨੀ ਪੁੱਛਣ ਡਿਆ ਆ, ਤੂੰ ਅੱਗੋਂ ਮੈਨੂੰ ਹੋਰ ਪਰੇਸ਼ਾਨੀ ਦੱਸੀ ਜਾਂਦਾ। ਪਰੇਸ਼ਾਨੀ ਦੱਸਣ ਲੱਗਾ, ਅਗਲੀ ਤਾਂ ਸੁਣ ਲਓ ਜਰਾ। ਉੱਥੋਂ ਮੈਂ ਨਹੀਂ ਲੱਭਾ, ਮੈਂ ਅਗਲੀ ਦੁਕਾਨ ਤੇ ਚਲਾ ਗਿਆ। ਥੋੜਾ ਜਿਹਾ ਦੂਰ ਸੀ, ਅੱਗੇ ਗਿਆ ਤਾਂ ਉੱਥੇ 2 ਬੰਦਿਆਂ ਦੀ ਲੜਾਈ ਹੋਣ ਡਈ। ਅੱਛਾ ਉਹਨਾਂ ਦੀ ਲੜਾਈ ਹੋਣ ਡਈ। ਮੈਂ ਕਿਹਾ ਤੁਸੀਂ ਕਿਉਂ ਲੜਨ ਡਏ? ਉਹ ਕਹਿੰਦੇ ਤੈਨੂੰ ਕਿਸੇ ਆਪਸ ਵਿੱਚ ਲੜਨ ਡਏ। ਅੱਛਾ ਉਹ ਇੱਕ ਬੰਦੇ ਨੇ ਮੇਰੇ ਲਕੂਰੀ ਪਾਈ ਹੈ, ਮੈਨੂੰ ਉੱਥੇ ਗੁੱਸਾ ਚੜ ਗਿਆ। ਅੱਛਾ ਮੈਂ ਉਹਨੂੰ ਕਿਹਾ ਮੈਂ ਕਿ ਇੱਥੋਂ ਜਾਇਓ ਨਾ ਤੁਸੀਂ। ਫੇਰ ਉਹ ਨਹੀਂ ਗਏ, ਮੈਂ ਨਿਕਲ ਗਿਆ। ਆਹ ਗੱਲ ਸੀ। ਤੇ ਪਰੇਸ਼ਾਨੀ ਕਿਹੜੀ ਹੈ? ਚੌਧਰੀ ਸਾਹਿਬ ਅੱਗੇ ਆ ਰਹੀ ਨਾ ਪਰੇਸ਼ਾਨੀ। ਅੱਛਾ ਤੇ ਉੱਥੋਂ ਜਦੋਂ ਮੈਂ ਨਿਕਲਿਆ ਵਾਂ ਤੇ ਉਧਰੋਂ ਨਾ ਇੱਕ ਕੁੱਤਾ ਆਉਣ ਡਿਆ ਤੇ ਕੁੱਤੇ ਦੇ ਉੱਤੇ ਬਿੱਲੀ ਬੈਠੀ। ਉਹ ਸਿੱਧੀ ਮੇਰੇ ਵੱਲ ਨੂੰ ਆ ਰਹੀ ਹੈ।
ਯਾਰ ਤੂੰ ਕਦੀ ਸੁਣਿਆ ਵੀ ਕੁੱਤੀ ਦਾ ਬਿੱਲੀ ਦਾ ਕੁੱਤੇ ਨਾਲ ਕੋਈ ਇਤਫਾਕ ਹੋਵੇ? ਕੈਸਾ ਯਾਰ ਇਹ ਬੰਦਾ ਗੱਲ ਨਹੀਂ ਸੁਣਾਉਂਦਾ ਨਹੀਂ, ਉਹਦੇ ਉੱਤੇ ਬੈਠੀ ਸੀ। ਉੱਤੇ ਕਾਹਦੇ ਬੈਠੀ ਸੀ, ਕੀ ਗੱਲ ਆ ਉਹ ਬਿੱਲੀ ਉਹਦੇ ਉੱਤੇ ਬੈਠੀ ਸੀ। ਉੱਤੇ ਬੜਾ ਤੂੰ ਕੁੱਤੇ ਦੇ ਮੰਜਾ ਡਾਇਆ ਸੀ, ਹਿਸਾਣਾ ਰੱਖ ਦਿੱਤਾ ਸੀ ਵੀ ਉਹ ਲੱਤ ਰੱਖ ਕੇ ਪਈ ਸੀ। ਕੈਸੀ ਤੂੰ ਫਿੱਕੀ ਗੱਲ ਕਰਨ ਡਿਆ? ਇਹ ਸਭ ਇਹਦਾ ਦਿਮਾਗ ਫਿਰ ਗਿਆ ਤੈਨੂੰ। ਤੂੰ ਸਾਨੂੰ ਵੀ ਪਾਗਲ ਬਣਾਇਆ ਆ, ਅਸੀਂ ਕਿੱਡੇ ਬੁਰੇ ਲੱਗਣ ਦੇ ਤੇਰੀ ਫਜ਼ੂਲ ਗੱਲ ਸੁਣਦੇ। ਬਿਲਕੁਲ ਬਹਾਨੇ ਆ ਜੀ। ਚੌਧਰੀ ਸਾਹਿਬ ਉਹ ਤੇ ਅੱਗੇ ਵੀ ਲੱਗਣ ਡਏ ਸੀ ਤੁਸੀਂ। ਇਹਨੂੰ ਮੈਂ ਕਹਿੰਦਾ ਕੱਢ ਦਿਓ ਬਾਹਰ, ਕੋਈ ਨਵਾਂ ਬੰਦਾ ਰੱਖ ਲਓ। ਉਹ ਮੈਂ ਤੇ ਅੱਗੇ ਬਾਹਰ ਫਿਰਨ ਡਿਆ, ਦੇਖੋ ਬਾਹਰ ਹੀ ਫਿਰਨ ਡਿਆ ਜੇ। ਤੂੰ ਨਾ ਅਸੀਂ ਤੇ ਤੋਂ ਹੱਕ ਗਏ ਆ, ਤੇਰੀ ਮਿਹਰਬਾਨੀ ਹੈ, ਤੂੰ ਕੰਮ ਕੋ ਚੌਧਰੀ ਹੋਰ ਸਾਹਿਬ ਲੱਭ ਆਹ ਕੰਮ ਨਾ ਕੋਈ ਕਰੋ, ਹੋਰ ਕੰਮ ਲੱਭ ਲਾ, ਜ਼ੁਲਮ ਨਾ ਕਰੋ, ਤੂੰ ਹੋਰ ਕੰਮ ਲੱਭ ਲਾ ਕੋਈ। ਛੋਟੇ ਛੋਟੇ ਭੈਣ ਇਹ ਜ਼ੁਲਮ ਨਾ ਕਰੋ, ਛੋਟੇ ਛੋਟੇ ਭੈਣ ਇਹ ਤੁਹਾਨੂੰ ਬਦਦੁਆਵਾਂ ਮਿਲਣੀਆਂ ਮੁੜ ਕੇ। ਮੈਨੂੰ ਤੂੰ ਬਦਦੁਆ ਦੇ ਦੇ, ਤੂੰ ਛੁੱਟੀ ਕਰ ਤੂੰ। ਨਹੀਂ ਛੁੱਟੀ ਨਹੀਂ ਮੈਂ ਕਰਨੀ ਚਰਚਾ, ਮੈਂ ਤੁਹਾਡੇ ਕੋਲ ਹੀ ਆ, ਮੈਂ ਕਸਮ ਖਾਧੀ ਹੈ ਜ਼ਿੰਦਗੀ 'ਚ ਮੈਂ ਤੁਹਾਡੇ ਨਾਲ ਹੀ ਰਹਿਣਾ। ਨਹੀਂ ਤੂੰ ਮੇਰੇ ਨਾਲ ਕਦ ਰਹਿਣਾ? ਕੁੱਤਾ ਆ ਮੇਰਾ ਤੂੰ, ਵੀ ਮੈਂ ਤੈਨੂੰ ਪਾਲਿਆ ਆ। ਜਾ ਜਿੱਥੇ ਮਰਜ਼ੀ ਜਾ ਕੇ ਕੰਮ ਨਹੀਂ, ਕਰ। ਮੇਰਾ ਤੁਹਾਡੇ ਤੋਂ ਬਗੈਰ ਦਿਲ ਨਹੀਂ ਲੱਗਦਾ। ਲੈ ਦਿਲ ਨਹੀਂ ਲੱਗਦਾ, ਮੈਂ ਤੈਨੂੰ ਟੱਪੇ ਸੁਣਾਉਂਦਾ ਆ। ਬੱਚੇ ਵੀ ਹੁਣ ਕਹਿੰਦੇ ਚੌਧਰੀ ਸਾਹਿਬ ਕੋਈ ਰਹਿਣਾ ਤੁਸੀਂ। ਨਹੀਂ ਮੇਰੇ ਕੋਲ ਕਾਹਦੇ ਰਹਿਣਾ ਆ, ਮੈਂ ਤੈਨੂੰ ਕਾਹਦੇ ਰੱਖਣਾ? ਆਪਣੇ ਬੱਚਿਆਂ 'ਚ ਰਹਿ ਨਹੀਂ ਨਹੀਂ ਕੰਮ ਤੇ ਯਾਰ, ਉੱਥੇ ਆਧਾਰ ਚੁੱਕ ਆਪਣੇ, ਤੇਰੀ ਮਿਹਰਬਾਨੀ ਹੈ, ਜਿੱਤੇ ਸਾਡਾ ਦਿਮਾਗ ਨਾ ਖਾ। ਇਸ ਤੋਂ ਪਹਿਲਾਂ ਮੈਂ ਤੈਨੂੰ ਉੱਠ ਕੇ ਥੱਪੜ ਮਾਰਾਂ, ਆਪਣੇ ਸਮਾਨ ਚੁੱਕ ਤੇ ਚਲੇ ਜਾ ਇੱਥੋਂ। ਨਹੀਂ ਚਰਚਾ ਮੇਰੀ ਗੱਲ ਸੁਣ ਲਓ, ਅੱਜ ਤੱਕ ਮੈਂ ਕਿਸੇ ਦਾ ਕੋਈ ਨੁਕਸਾਨ ਕੀਤਾ ਤੁਹਾਡੇ ਕੋਲ? ਤੂੰ ਨੁਕਸਾਨ ਕੀਤਾ ਆ, ਸਾਰੇ ਪੌਦੇ ਜਿਹੜੇ ਸੁੱਕੇ ਪਏ ਆ, ਹਜੇ ਨੁਕਸਾਨ ਕੀਤਾ? ਹਜੇ ਤਾਂ ਉਹ ਹੀ ਦੱਸਣ ਡਏ ਆ ਕਿ ਕਰਦਾ ਨਾ ਜੀ, ਸਾਡੀ ਰੋਟੀ ਦਾ ਨੁਕਸਾਨ ਕੰਮ ਕਰਦਾ। ਇਹ ਰੋਟੀ ਇੰਨੀ ਹੈ ਖਾਂਦਾ ਵਾ। ਲੈ ਰੋਟੀ ਤੂੰ ਕਾਹਦੇ ਇੰਨੀ ਖਾਂਦਾ ਹੈ? ਚੌਧਰੀ ਸਾਹਿਬ ਰਾਤ ਲੈ। 12 ਵਜੇ ਬਿੱਲ ਦੇ ਰਿਹਾ ਹੁੰਦਾ ਜੀ, ਚਾਹ ਦੇ 12 ਵਜੇ ਤੁਹਾਡਾ ਅੱਗ ਮਰਦਾ, ਫੜ ਕੇ ਥੱਪੜ ਮਾਰੋ। ਚਾਹ ਦੇ ਦਿਓ। ਲੈ ਚਾਹ ਦੇ ਦਿਓ, ਇਹ ਪਿੰਡੀਓਂ ਟਾਈਮ ਲੈ ਕੇ ਆਇਆ ਇਹ, ਉਹ ਚੌਧਰੀ ਸਾਹਿਬ ਵੀ ਇਹ ਸਵਾਰੀਆਂ ਲੈ ਕੇ ਆਉਂਦਾ ਇਹ ਉੱਥੋਂ। ਉਹ ਇੱਕ ਪਿਆਲੀ ਦਿੰਦੇ ਕਿਹੜਾ ਇੱਕ ਪਿਆਲੀ ਤੇ ਤੈਨੂੰ, ਇੱਕ ਪਿਆਲੀ ਤੈਨੂੰ ਦੇਣੀ ਆ। ਨਾ ਕਦੀ ਵਿੱਚ ਦੇਸੀ ਘੇ ਦਾ ਚਮਚ ਪਾ ਆਹ ਕੇ ਤੂੰ ਦਿੱਤਾ। ਬਿੱਲੀ ਆ, ਇਹਨਾਂ ਨੇ ਤੈਨੂੰ ਪਿਆਲੀ ਦੇਣ ਦੁੱਧ ਦੀ। ਕੰਮ ਦਾ ਕਹਿ ਦੋ ਤਾਂ ਹੀ ਬਹਾਨੇ ਮੀਆਂ ਸਾਹਿਬ ਬੈਠ ਤੁਸੀਂ। ਮੈਨੂੰ ਦੱਸੋ ਇਹਨਾਂ ਨੇ ਚਾਹ ਦਾ ਲਾਮਾ ਦਿੱਤਾ, ਕਦੀ ਦੇਸੀ ਘੇ ਦੀ ਚਮਚੀ ਪਾਈ ਵਿੱਚ ਚਾਹ ਦੇ? ਦੇਸੀ ਘਿਓ ਤੈਨੂੰ ਕੁੱਤੇ ਨਾਲ ਲੜਾਉਣਾ ਆ? ਤੈਨੂੰ ਦੱਸ, ਤੈਨੂੰ ਲੜਾਉਣਾ ਕਿਸੇ ਨੇ? ਦੇਸੀ ਘਿਓ ਦੀ ਚਮਚੀ ਤੈਨੂੰ ਕਿਉਂ ਦਈਏ? ਨਾ ਕਦੀ ਮਲਾਈ ਪਾਈ ਵਿੱਚ ਚਾਹ ਦੇ? ਲੈ ਮਲਾਈ ਪਾ ਕੇ ਦਿਓ ਤੂੰ। ਗੱਲਾਂ ਦੱਸੀ ਜਾਂਦੇ, ਇੱਕ ਚਾਹ ਕੀ ਪਲਾਤੀ ਆ। ਰਿਸ਼ਤੇਦਾਰ ਆ ਤੂੰ ਸਾਡਾ, ਤੈਨੂੰ ਮਲਾਈ ਪਾ ਕੇ ਦਈਏ? 12 ਵਜੇ ਵੀ ਆ ਕਹੂਗਾ ਚਾਹ ਨਾ ਕੋਈ ਰਸ ਦੇ ਦਿਓ ਜੀ। ਲੈ ਰਸ ਦੇ ਦਾੜ ਕਢਾ ਕੇ ਆਇਆ ਇਹ। ਮੀਆਂ ਸਾਹਿਬ ਤੁਸੀਂ ਹੁਕਮ ਲਾਇਆ ਸੀ ਨਾ ਕਿ ਇਹਨੂੰ ਖਾਣਾ ਖਵਾ ਦਿਆ ਕਰੋ। ਆਹੋ ਉਹ ਮੈਂ ਇੱਕ ਵਾਰੀ ਦਾ ਹੁਕਮ ਲਾਇਆ ਸੀ ਕਿ ਮੈਂ ਸਦੀਆਂ ਨਾਲ ਤੁਹਾਨੂੰ ਕਹਿੰਦਾ ਮੈਨੂੰ ਖਾਣੇ ਖਵਾਈ ਜਾਓ। ਮਾੜਾ ਬੰਦਾ ਉਹ ਰੋਟੀ ਦੇਈਏ ਤਾਂ ਨਖਰੇ ਬੜੇ ਕਰਦਾ ਵਾ। ਕੀ ਕਹਿੰਦਾ ਇਹ? ਉਹ ਭਿੰਡੀਆਂ ਕਿਤੇ ਦਿੱਤੀਆਂ, ਕਹਿੰਦਾ ਵੇ ਤੁਸੀਂ ਗੋਸ਼ਤ ਨਹੀਂ ਪਾਇਆ। ਅੱਗੋਂ ਇਹ ਗੋਸ਼ਤ ਕਾਹਦੇ ਪਾਈਏ, ਕੀ ਗੱਲ ਆ? ਸਿਰਫ ਬੋਟੀ ਵਿੱਚ ਹੈ ਨਹੀਂ। ਲੈ ਬੋਟੀ ਤੈਨੂੰ ਦਈਏ, ਤੇ ਨਿਆਣਿਆਂ ਦਾ ਮਾਮਾ ਆਇਆ। ਹਾਂ ਤੈਨੂੰ ਬੋਟੀ ਦਈਏ? ਉਹਦਾ ਜ਼ਾਕਾ ਬਣ ਜਾਂਦਾ। ਲੈ ਚੱਲ ਦਵਾ ਜਾ, ਬੋਟੀ ਦਈਏ? ਕਿਸੇ ਟਾਈਮ ਨਹੀਂ ਹੁੰਦੀ ਬੋਟੀ ਤੇ ਬੰਦਾ ਨਾ ਪਕਾਵੇ। ਨਾ ਪਕਾਵੇ? ਅੱਛਾ ਤੇਰੇ ਡਰ ਤੋਂ ਹਾਂਡੀ ਨਾ ਪਕਾਈਏ? ਮਾਲੀ ਦਾ ਇੰਨਾ ਇਤਰਾਮ ਕਰੀਏ ਵੀ ਹਾਂਡੀ ਨਾ ਪਕਾਈਏ ਅਸੀਂ? ਕੱਲ ਬੈਲ ਦਿੱਤੀ ਬੱਚਿਆਂ ਨੂੰ, ਤੁਹਾਡੇ ਭਤੀਜੇ ਨੂੰ, ਕਹਿੰਦਾ ਮੈਨੂੰ ਪੀਜ਼ਾ ਮੰਗਾ ਕੇ ਦੇ। ਲੈ ਪੀਜ਼ਾ ਕਾਹਦੇ ਮੰਗਵਾ ਕੇ ਦੇ? ਛੋਟਾ ਤੂੰ ਉਹਨਾਂ ਨਾਲੋਂ। ਉਹ ਮੈਂ ਕਿਹਾ ਜੀ ਪੀਜ਼ਾ ਵੀ ਖਾਂਦੇ ਜੀ, ਲੈ ਆਉਂਦਾ ਲੈ ਤੈਨੂੰ ਕੇ। ਪੀਜ਼ਾ ਨਾ ਕਿਹਨੇ ਯਾਦ ਕਰਵਾਇਆ? ਸਾਰੀ ਜ਼ਿੰਦਗੀ ਤੇਰੇ ਨਿਆਣਿਆਂ ਨੇ ਘੁੱਗੂ ਬਣਾ ਕੇ ਰੋਟੀ ਖਾਧੀ ਆ, ਤੈਨੂੰ ਕਿਹਨੇ ਪੀਜ਼ਾ ਤੈਨੂੰ ਨਾ ਯਾਦ ਕਰਵਾਇਆ? ਉਹ ਖਾਂਦੇ ਹੀ ਆ ਚੌਧਰੀ। ਲੈ ਖਾਂਦੇ ਆ। ਤੇ ਜੇ ਕੀ ਹੋ ਗਿਆ, ਅਸੀਂ ਇੱਕ ਦਫਾ ਕਹਿਤਾ ਚੌਧਰੀ ਸਾਹਿਬ ਇਹਨਾਂ ਨੂੰ, ਉਹ ਘਰ ਇਹਨਾਂ ਦੇ ਪੈ ਹੀ ਰਹਿੰਦੇ ਆ। ਕੱਲ ਸ਼ਾਮ ਤੱਕ ਮੈਨੂੰ ਬੂਟੇ ਹਰੇ ਹੋਣੇ ਚਾਹੀਦੇ ਆ, ਸਾਰਿਆਂ ਨੂੰ ਪਾਣੀ ਦਿੱਤਾ ਹੋਣਾ ਚਾਹੀਦਾ। ਸਮਝ ਲੱਗੀ ਕਿ ਨਹੀਂ? ਬਲਕਿ ਅੰਦਰ ਸਾਰਾ ਜਿੰਨਾ ਪਾਰਕ ਹੈ ਨਾ, ਸਾਰਾ ਗਿੱਲਾ ਹੋਣਾ ਚਾਹੀਦਾ ਮੇਰੇ ਆਉਣ ਤੱਕ। ਲਿਟਣਾ ਉੱਥੇ ਲਿਟਣਾ ਖੋਤਾ ਆ ਮੈਂ, ਲਿਟਣਾ ਆ। ਗਿੱਲਾ ਕੋਈ ਜਗ੍ਹਾ ਪੋਲੀ ਗਰਾਊਂਡ ਹੈ ਕੀ ਗੱਲ? ਉਹ ਜਗ੍ਹਾ ਪੋਲੀ ਗਰਾਉਂਡ ਹੈ, ਉਹ ਕਰਾਵਈਏ ਨਾ ਕੰਮ ਤੇ ਕੋ ਕਰਾਈਏ ਨਾ। ਜਦ ਸਰ ਮੈਂ ਤਾਂ ਨਹੀਂ ਉੱਥੇ ਪਾਣੀ ਲਾਉਂਦਾ, ਮੈਂ ਕਿਹਾ ਕੋਈ ਬੱਚੇ ਡਿੱਗ ਪੈਣਗੇ, ਤੁਹਾਡੇ ਬੱਚੇ ਭਤੀਜੇ ਸਾਡੇ ਖੇਲਦੇ ਖੁੱਲਦੇ ਨੇ। ਨਹੀਂ ਕੋਈ ਨਹੀਂ, ਬੱਚਿਆਂ ਨੂੰ ਮੈਂ ਮਨਾ ਕਰ ਲਾਂਗਾ। ਤੇ ਫਿਰ ਕੱਲ ਹੀ ਪਾਣੀ ਲਾਉਣਾ, ਤਾਂ ਬੱਚੇ ਨੇ ਨਹੀਂ ਖੇਲਣਾ। ਓਏ ਉਹਨੂੰ ਪਾਣੀ ਨਹੀਂ ਲਾਉਣਾ ਹੈਗਾ, ਉਹ ਅੱਛਾ ਬਣ ਜਾਏਗਾ। ਅੱਛਾ ਮੈਂ ਬਣਾ ਦੂੰਗਾ। ਤੂੰ ਅੱਛਾ ਚਾਹੁੰਦਾ ਨਹੀਂ ਕਿ ਹਰਿਆਲੀ ਜਿਹੜੀ ਉਹ ਸੋਹਣੀ ਲੱਗੇ ਸਾਨੂੰ? ਚਲ ਸਰ ਮੈਂ ਚਾਹੁੰਦਾ ਵਾ। ਤੂੰ ਕਹ ਪਾਣੀ ਬੂਟਿਆਂ ਨੂੰ ਲਾਣਾ ਵਾ, ਦੀਵਾਰਾਂ ਨੂੰ ਪਾਣੀ ਨਹੀਂ ਲਾਣਾ ਹੈਗਾ। ਦੀਵਾਰਾਂ ਨੂੰ ਕਾਹਦੇ ਲਾਉਣਾ ਹੈ? ਕੀ ਗੱਲ ਤੂੰ ਉੱਤੇ ਛੱਤਾਂ ਬਣਾਉਣੀਆਂ ਹੁੰਦੀਆਂ? ਉਹ ਪਤਾ ਕੀ ਹੈ, ਵੀ ਤੂੰ ਉੱਤੇ ਪਰਦੇ ਖੜੇ ਕਰਦੇ ਆ। ਉਹ ਚੌਧਰੀ ਸਾਹਿਬ ਮੈਂ ਤਾਂ ਹਲਕਾ ਜਿਹਾ ਛੱਟਾ ਲਾਇਆ ਸੀ, ਮਿੱਟੀ ਬਹੁਤ ਉਹ ਚੜੀ ਸੀ। ਪਾਣੀ ਕੰਧਾਂ ਨੂੰ ਕਾਹਦੇ ਰੋਜਾ ਰੱਖਿਆ ਉਹਨਾਂ ਨੂੰ? ਵੀ ਰੋਜਾ ਲੱਗਦਾ ਉਹਨਾਂ ਨੂੰ ਗਿੱਲੀਆਂ ਕਰਨੀਆਂ ਉਹ? ਆਹ ਨਵੀਂ ਕੰਧ ਮੈਨੂੰ ਬਣਾਣੀ ਪਈ, ਮੇਰਾ 50,000 ਰੁਪਏ ਤੁਹਾਨੂੰ ਖਰਚਾ ਹੋਣਾ ਜੀ, ਤੇ ਉਹ ਮੈਂ ਤੁਹਾਡੇ ਕੋਲ ਲੈਣਾ ਮੀਆਂ ਸਾਹਿਬ। ਆਦਾ 50,000 ਕਿਤੇ ਜਿਹੜੀ ਅੰਗੂਠੀ ਉਹ ਲੈ ਬੈਕ ਵਾਲੀ ਕੰਧ, ਹੈ ਜੀ, ਉਹਨੂੰ ਕੀ ਹੋਇਆ? ਮੇਰੇ ਖਰੇ ਤੁਸੀਂ ਇਹਨਾਂ ਨੂੰ ਨਹੀਂ ਉਹ ਕੰਧ ਨੂੰ ਕੀ ਗੱਲ ਕੀਤੀ? ਪਾਣੀ ਇੰਨਾ ਲਾਤਾ ਇਹਨੂੰ, ਉਹ ਕੰਧ ਹੀ ਬਹਿ ਗਈ ਆ। ਤੇ ਚੰਗਾ ਬਹਿ ਗਈ ਆ, ਤੂੰ ਵੀ ਤਾਂ ਬੈਠਾ ਹੀ ਆ, ਜੇ ਕੰਧ ਬਹਿ ਗਈ ਤੇ ਕਿਹੜੀ ਗੱਲ? ਆਪ 2 ਘੰਟੇ ਹੋ ਓਏ ਗਏ। ਗੱਲ ਕਿਸੇ ਦੀ ਸਮਝਿਆ ਕਰ, ਤੇਜ਼ੀ ਨਾ ਕਰਿਆ ਕਰ ਬਹੁਤੀ, ਮੈਂ ਕਿੱਡਾ ਕਿਹਾ ਤੂੰ ਤੇਜ਼ ਬਣਦਾ ਆ, ਮੈਂ ਕਿਹਾ ਕੰਧ ਬਹਿ ਗਈ, ਇਹ ਵੀ ਬੈਠਾ ਮੈਂ ਤੰਗ ਆ। ਬਕਵਾਸ ਕਰਦਾ ਹੈ। ਪਰਲ ਚੌਧਰੀ ਸਾਹਿਬ ਮੈਂ ਤੁਹਾਡਾ ਤਾਂ ਐਰਗੀ ਮਹੀਨੇ ਤਨਖਾਹਾਂ ਰੋਕਿਓ ਉਹਦੀਆਂ। ਬੱਚਿਆਂ ਕੋਲੋਂ ਪੈਸੇ ਉਧਾਰੇ ਮੰਗ ਲੈ ਜਾਂਦਾ। ਬੱਚੇ ਨੂੰ ਕਾਹਦੇ? ਬੱਚੇ ਅਸੀਂ ਫੈਕਟਰੀ ਚ ਲਾਏ ਆ। ਉਹ ਚੌਧਰੀ ਸਾਹਿਬ ਨਹੀਂ ਵੀ ਬੱਚੇ ਮੁੰਡੇ ਦੇ ਨਿਆਣੇ ਖਰਾਬ ਹੈ, ਨਿੱਕੇ ਨਿੱਕੇ ਆਂਦੇ, ਮੋਬਾਈਲ ਉਹਨਾਂ ਕੋਲ ਪੈਸੇ ਮੰਗਦਾ ਹੈ। ਉਹ ਮੋਬਾਈਲ ਦੀ ਬੈਟਰੀ ਲੈਣੀ ਸੀ, ਪੈਸੇ ਬੈਟਰੀ ਲੈਣੀ ਹੈ, ਜਾ ਕੇ ਆਪਣੇ ਪੈਸੇ ਨਹੀਂ ਲੈ। ਮੈਂ ਆਪਣੇ ਖਬਰਦਾਰ ਕਿਸੇ ਬੱਚੇ ਕੋਲੋਂ ਪੈਸੇ ਮੰਗੇ ਤੂੰ।
ਭੁੱਖਿਆ ਜਿਹਾ ਸ਼ੋਰਸ਼ਨ ਨਾਰਾਜ਼ ਕਾਲੀ ਹੋਣ ਡਿਆ ਰਾਤ ਹੋਣ ਡਏ ਆ। ਉਹ ਵੀ ਕੁਝ ਕਹਿਣ ਲੱਗਾ ਆਪਣੇ ਬੱਚੇ ਨੂੰ ਮੈਂ 500 ਰੁਪਏ ਦਿੱਤਾ ਤੇ ਮੈਂ ਕਿਹਾ ਇਹਦੇ ਨਾਲ ਜਾ ਕੇ ਕੋਈ ਚੀਜ਼ ਲਿਆ। ਉਹ ਬੱਚੇ ਨੂੰ 50 ਰੁਪਏ ਚੀਜ਼ ਲਿਆ ਦਿੱਤੀ ਤੇ 450 ਆਪ ਜੇਬ 'ਚ ਪਾ ਲਿਆ। 450 ਰੁਪਇਆ ਕਿੱਥੇ ਆ? ਉਹ ਜੱਜ ਸਾਹਿਬ ਉਹ ਮੈਂ ਕਿਹਾ ਸੀ ਉਹ ਬੱਚੇ ਸਿੱਟ ਜਾਂਦੇ ਨਾ ਰਾਜ ਚਲੋ ਸਿੱਟ ਜਾਂਦੇ, ਹੁਣ ਤਾਂ ਦੇ ਉਹਨੂੰ 450। ਮੈਂ ਵੀ ਸਿੱਟ ਗਿਆ ਨਾ। ਦੇਖ ਰਹੇ ਹੋ ਉਹ ਮੈਂ ਦੱਸ ਕੇ ਇਹਨਾਂ ਦੇ ਸਾਹਮਣੇ ਤੁਹਾਡੇ ਕਹਿਣ ਡਿਆ ਮੈਂ ਪਤਾ ਬੱਚੇ ਡਿੱਗ ਪੈਂਦੇ ਉਹ ਕਿਸੇ ਨੇ ਚੌਕੀ ਲੈਣੇ ਸੀ ਤੂੰ ਇੱਥੋਂ ਜਾ ਨਿਕਲ, ਹੈ ਜਾ ਚੱਲ ਨਿਕਲ ਜਾ। ਜਿੱਤੇ ਹੁਣ ਮਤਲਬ ਕਿ ਇਸ ਤੋਂ ਪਹਿਲਾਂ ਸਾਡਾ ਦਿਮਾਗ ਖਰਾਬ ਹੋਵੇ, ਸਮਾਨ ਚੁੱਕਦੇ ਨਿਕਲ ਜਾ। ਜੱਜ ਸਾਹਿਬ ਮੈਂ ਚੱਲ ਮੈਂ ਜਾਣਾ ਕਹਿੰਦਾ ਨਿਕਲ ਜਾ ਇੱਥੋਂ। ਜੱਜ ਸਾਹਿਬ ਮੈਂ ਸੁਣ ਲਓ ਮੈਂ ਚੱਲ ਜਾਣਾ। ਆ ਮਸ਼ੀਨ ਚਲਾਉਂਦੇ ਤੁਸੀਂ ਕਿੱਡੇ ਬੁਰੇ ਲੱਗੋਗੇ। ਤੈਨੂੰ ਮੈਂ ਕਿਹਾ ਤੂੰ ਨਿਕਲ ਜਾ, ਮਸ਼ੀਨ ਵੀ ਨਾਲ ਮੈਂ ਲੈ ਤਾਂ ਜਾ। ਢਿੱਡ ਨਾਲ ਲਾ ਕੇ ਓਏ ਆਇਆ। ਮਸ਼ੀਨ ਵੀ ਨਾਲ ਲੈ ਜਾ। ਜੱਜ ਸਾਹਿਬ ਆ ਦੇਖੋ ਮੈਂ ਕਰ ਲੈਣਾ ਹੈ, ਤੁਸੀਂ ਇੰਜ ਕੀਤਾ ਤੁਹਾਡਾ ਦੇਖੋ ਕੋਈ ਨੁਕਸਾਨ ਹੋ ਸਕਦਾ। ਜੱਜ ਨਿਕਲ ਜਾ ਬਸ। ਤੁਹਾਡੀ ਧੁੰਨੀ ਅੰਦਰ ਚਲ ਗਈ ਕੌਣ ਜ਼ਿੰਮੇਦਾਰ? ਮੈਂ ਤੈਨੂੰ ਕਹਿੰਦਾ ਚੱਲ ਜਾ, ਤੂੰ ਅੱਗੋਂ ਗੱਲਾਂ ਕਰਨ ਡਿਆ ਤੂੰ। ਚੱਲ ਨਿਕਲ ਜਾ ਲੈ ਕੇ। ਫਿਰ ਮਸ਼ੀਨ ਤੁਸੀਂ ਚਲਾਓਗੇ? ਉਹ ਦਫਾ ਹੋ ਜਾ।